अस्सलाम जी। शाहिद लोन साहब ਤੁਹਾਨੂੰ ਪੁਰਾਣਿਆਂ 'ਚ ਖੁਸ਼ ਆਮਦੀਦ ਕਹਿੰਦੇ ਆ। बहुत बहुत शुक्रिया ਤੁਹਾਨੂੰ ਮੈਨੂੰ ਪੁਰਾਣਾ ਬਣਾਉਣ ਤੇ ਮਿਹਰਬਾਨੀ ਜੀ। ਤੇ ਸ਼ਾਹਿਦ ਲੋਨ ਸਾਹਿਬ ਤੁਸੀਂ ਇੱਕ ਕਾਮਯਾਬ ਬਿਜ਼ਨਸਮੈਨ ਤੇ ਕਾਮਯਾਬ ਬਿਜ਼ਨਸਮੈਨ ਤੋਂ ਇਹ ਜਿਹੜਾ ਫਲਾਈ ਕਮਾਂ ਦਾ ਸਫ਼ਰ ਹੈ ਇਹ ਕਿਸ ਤਰ੍ਹਾਂ ਤੈਅ ਕੀਤਾ ਤੁਸੀਂ? ਜਿਹੜੀ ਦੇਖੋ ਜਿਹੜਾ ਖੈਰ ਦਾ ਕੰਮ ਹੈ ਨਾ, ਇਹ ਤੁਹਾਨੂੰ ਇਹਦੀ ਜਿਹੜੀ ਸਮਝੋ ਤੁਸੀਂ ਇਹਦੀ ਜਿਹੜੀ ਤਰਬੀਅਤ ਹੈ ਇਹ ਤੁਹਾਨੂੰ ਘਰੋਂ ਮਿਲਦੀ ਹੈ। ਤੇ ਜਿਨ੍ਹਾਂ ਦੇ ਮਾਪਿਓ ਦੇ ਵਿੱਚ ਖੈਰ ਦੇ ਕੰਮ ਕਰਨ ਦੀ ਅਹਲੀਅਤ ਵੀ ਹੋਵੇ ਔਰ ਉਹ ਕਰਦੇ ਵੀ ਹੋਣ, ਉਹ ਫਿਰ ਬੱਚਿਆਂ 'ਚ ਆ ਜਾਂਦਾ ਹੈ। ਔਰ ਫਿਰ ਤੁਹਾਡੀ ਗਰੂਮਿੰਗ ਹੁੰਦੀ ਹੈ ਜਿਹੜੀ ਘਰੋਂ ਹੁੰਦੀ ਹੈ, ਉਹਦੇ ਬਾਅਦ ਜਿਹੜੀ ਤੁਹਾਡੀ ਮੁਆਸ਼ਰੇ ਤੋਂ ਜਿਹੜੀ ਚੀਜ਼ ਤੁਸੀਂ ਪਿਕ ਕਰਦੇ ਹੋ। ਤੇ ਮੇਰਾ ਖਿਆਲ ਹੈ ਕਿ ਇਹ ਮੇਰੀ ਮਾਂ ਵੱਲੋਂ ਮੈਨੂੰ ਆਇਆ। ਅੱਛਾ। ਔਰ ਮੇਰੀ ਮਾਂ ਦੇ ਵਿੱਚ ਹੈ ਬਹੁਤ ਸੀ ਲੋਕਾਂ ਦੀ ਮਦਦ ਕਰਨਾ ਔਰ ਲੋਕਾਂ ਨਾਲ ਅੱਛਾ ਚੱਲਣਾ, ਉੱਥੋਂ ਮੇਰੇ 'ਚ ਆਇਆ। ਲੇਕਿਨ ਬਾਅਦ 'ਚ ਫਿਰ ਮੈਂ ਜ਼ਿੰਦਗੀ ਦੇ ਜਿਸਲੇ ਮੈਂ ਐਵੋਲੂਸ਼ਨ ਦੇ ਪ੍ਰੋਸੈਸ ਗਿਆ, ਫਿਰ ਉਹ ਰਿਫਾਈਨ ਹੁੰਦਾ ਗਿਆ। ਅੱਛਾ, ਤੇ ਤੁਹਾਨੂੰ ਪੇਰੈਂਟਸ ਵੱਲੋਂ ਇਹ ਚੀਜ਼ ਮਿਲੀ, ਇਹਦਾ ਮਤਲਬ ਹੈ? ਹਾਂਜੀ, ਮੇਰਾ ਜ਼ਾਤੀ ਖਿਆਲ ਹੈ ਕਿ ਮੈਨੂੰ ਪੇਰੈਂਟਸ ਵੱਲੋਂ ਮਿਲੀ ਹੈ। ਔਰ ਉਹ ਫਿਰ ਇਹ ਹੋਇਆ ਕਿ ਉਹ ਗਰੂਮ ਹੋਈ ਹੈ ਔਨ ਦਾ ਵੇ, ਜਿਸ 'ਤੇ ਮੈਂ ਫਿਰ ਪੜ੍ਹਾਈ ਪੜ੍ਹੀ ਹੈ ਜਾਂ ਬਾਅਦ 'ਚ ਫਿਰ ਮੈਂ ਥੀਏਟਰ ਕੀਤਾ ਹੈ ਜਾਂ ਮੈਂ ਜਿਸ 'ਤੇ ਬਾਕੀ ਚੀਜ਼ਾਂ ਮੰਜ਼ਿਲਾਂ ਪੜ੍ਹਾਈ ਦੀਆਂ ਤੈਅ ਕੀਤੀ। ਪੜ੍ਹਾਈ ਇਬਤਦਾਈ ਪੜ੍ਹਾਈ ਕਿੱਥੋਂ ਤੁਸੀਂ ਹਾਸਲ ਕੀਤੀ? ਇਬਤਦਾਈ ਪੜ੍ਹਾਈ ਇਸ ਤਰ੍ਹਾਂ ਸੀ, ਮੇਰੇ ਫਾਦਰ ਜਿਹੜੇ ਨੇ ਗਵਰਨਮੈਂਟ ਸਰਵੈਂਟ ਸਨ ਜੀ ਜੀ। ਤੇ ਅਸੀਂ ਚਬੁਰਜੀ ਕੁਆਟਰ 'ਚ ਰਹਿੰਦੇ ਸਾਂ, ਤੇ ਉੱਥੇ ਕੋਲ ਹੀ ਕਾਰਪੋਰੇਸ਼ਨ ਦਾ ਸਕੂਲ ਸੀ ਜਿਹੜਾ ਕਿ 5ਵੀਂ ਤੱਕ ਸੀ। ਉੱਥੇ ਮੈਂ ਪੜ੍ਹਿਆ। ਫਿਰ ਉਹਦੇ ਅੰਦਰ ਹੀ ਗਵਰਨਮੈਂਟ ਸਕੂਲ ਸਨ, ਤੇ ਉਹ ਐ ਸੀ ਕਿ ਇੱਕ ਸਾਈਡ ਤੇ ਸਾਡੇ ਇਸਲਾਮੀ ਪਾਰਕ ਸੀ, ਉਹਦੇ 'ਚੋਂ ਸਾਡਾ ਸਕੂਲ ਸੀ, ਤੇ ਦੂਸਰੇ ਪਾਸੇ ਪੁੰਛ ਹਾਊਸ ਸਨ, ਉਹਦੇ ਵੀ ਸਾਡਾ ਗਵਰਨਮੈਂਟ ਦਾ ਸਕੂਲ ਸੀ ਜਿੱਥੇ ਮੈਂ ਮੈਟ੍ਰਿਕ ਕੀਤਾ। ਫਿਰ ਮੈਂ ਸਪੋਰਟਸਮੈਨ ਸਾਂ। ਮੈਂ 9th ਦੇ ਵਿੱਚ ਹੀ ਬੋਰਡ ਦੀ ਟੀਮ ਵਿੱਚ ਆ ਗਿਆ ਸਾਂ। ਤੋ ਐਕਸੈਪਸ਼ਨਲ ਕਿਹੜੀ ਸਪੋਰਟਸ ਖੇਡਦੇ ਰਹੇ? ਅਸੀਂ ਟੇਬਲ ਟੈਨਿਸ ਖੇਡਦੇ ਸੀ, ਮੈਂ ਤੇ ਮੇਰਾ ਭਾਈ। ਤੇ ਅਸੀਂ 9ਵੀਂ ਦੇ ਵਿੱਚ ਨਾ ਬੜਾ ਮੁਸ਼ਕਿਲ ਹੁੰਦਾ ਬੋਰਡ ਦੀ ਟੀਮ ਵਿੱਚ ਆਉਣਾ, ਕਿਉਂਕਿ ਸੈਕੰਡ ਈਅਰ ਤੱਕ ਦੇ ਬੱਚੇ ਹੁੰਦੇ ਨੇ। ਤੇ ਮੈਂ ਐਕਸੈਪਸ਼ਨਲ ਸਾਂ, ਮੈਂ 9th ਵਿੱਚ ਵੀ ਸਾਂ ਤੇ 10th ਦੇ ਵਿੱਚ ਵੀ ਮੈਂ ਬੋਰਡ ਦੀ ਟੀਮ ਹੀ ਸਾਂ। ਉਹ ਫਿਰ ਮੇਰਾ ਗਵਰਨਮੈਂਟ ਕਾਲਜ ਐਡਮਿਸ਼ਨ ਹੋ ਗਿਆ। ਫਿਰ ਮੈਂ ਰਿਹਾ ਵਾਂ 79 to 85। 85 ਦੇ ਵਿੱਚ ਹੋਇਆ ਕਿ ਅਸੀਂ ਇਕਨੋਮਿਕਸ ਦੇ ਵਿੱਚ ਮੈਂ 5th ਈਅਰ ਕੀਤਾ। ਤੇ ਤੁਹਾਨੂੰ ਪਤਾ ਮਿਡਲ ਕਲਾਸ ਨੂੰ ਕੋਈ ਜ਼ਿਆਦਾ ਗਾਈਡੈਂਸ ਨਹੀਂ ਹੁੰਦੀ। ਜੀ ਹਾਂ ਜੀ। ਤੇ ਉਸ ਲਈ ਕਿਉਂਕਿ ਬੱਚੇ ਆਪੇ ਜਿੱਧਰ ਨੂੰ ਤੁਰਨਾ ਹੋਵੇ ਤੁਰ ਜਾਂਦੇ ਨੇ। ਤੇ ਉਸ ਲਈ ਮੈਨੂੰ ਜਿਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਜਿਹੜੀ ਸਪੈਸ਼ਲਾਈਜੇਸ਼ਨ ਹੈ ਕੋਈ ਉਹ MPA 'ਚ ਜਾ ਕੇ ਤੇ ਕੋਈ ਸਪੈਸ਼ਲਾਈਜੇਸ਼ਨ, ਜਿਵੇਂ ਮੇਰੀ ਮਾਰਕੀਟਿੰਗ ਸਪੈਸ਼ਲਾਈਜੇਸ਼ਨ ਸੀ, ਕਿ ਉਹਦੇ ਵਿੱਚ ਜ਼ਿਆਦਾ ਮੈਂ ਗਰੋ ਕਰ ਸਕਦਾ ਵਾਂ। ਮੈਨੂੰ ਇਹ ਲੱਗਦਾ ਸੀ ਕਿ ਜਿਹੜਾ ਸੇਲਸ ਹੈ ਉਹ ਮੇਰੇ ਨਾਲ ਜ਼ਿਆਦਾ ਕਮਿਊਨੀਕੇਟ ਕਰਦਾ ਹੈ। ਤੇ ਫਿਰ ਮੈਂ ਪੰਜਾਬ ਯੂਨੀਵਰਸਿਟੀ ਆ ਗਿਆ। ਫਿਰ 85 87 ਜਿਹੜਾ ਸੈਸ਼ਨ ਮੇਰਾ ਪੰਜਾਬ ਯੂਨੀਵਰਸਿਟੀ ਦਾ। ਬਿਲਕੁਲ ਸਹੀ ਹੈ। ਤੇ ਤੁਸੀਂ ਗਵਰਨਮੈਂਟ ਕਾਲਜ 'ਚ ਵੀ ਤਾਲੀਮ ਹਾਸਲ ਕੀਤੀ ਔਰ ਪੰਜਾਬ ਯੂਨੀਵਰਸਿਟੀ ਜੈਸੇ ਅਦਾਰਿਆਂ 'ਚ ਵੀ ਤਾਲੀਮ ਹਾਸਲ ਕੀਤੀ। ਇਹ ਜਿਹੜੇ ਦੋਨੋਂ ਵੱਡੇ ਅਦਾਰੇ ਨੇ, ਇਹਨਾਂ ਨੇ ਤੁਹਾਡੀ ਸ਼ਖਸੀਅਤ ਦੇ ਉੱਤੇ ਕੋਈ ਅਸਰ ਛੱਡਿਆ? ਜਿਹੜਾ ਗਵਰਨਮੈਂਟ ਕਾਲਜ ਹੈ ਨਾ ਜੀ, ਉਹਦੇ 'ਚੋਂ ਕਹਿੰਦੇ ਨੇ ਕਿ ਜਿਹੜਾ ਵੀ ਉੱਥੋਂ ਗੁਜ਼ਰਿਆ ਨਾ, ਉਹਨੂੰ ਕੁਛ ਸ਼ੌਰੀ ਤੌਰ 'ਤੇ ਔਰ ਕੁਛ ਲਾਸ਼ੌਰੀ ਤੌਰ 'ਤੇ ਉੱਤੇ ਨਾ ਉੱਥੋਂ ਇਲਮ ਨਸੀਬ ਹੁੰਦਾ ਹੈ। ਮੇਰਾ ਜ਼ਾਤੀ ਖਿਆਲ ਹੈ ਕਿ ਜਿਹੜੀ ਹੁੰਦਾ ਨਾ, ਜਿਹੜੀ ਮਿਡਲ ਕਲਾਸ ਬੈਕਗਰਾਊਂਡ ਹੈ, ਉਹ ਜਿਹੜੀ ਗਵਰਨਮੈਂਟ ਸਕੂਲਾਂ ਦੀ ਐਜੂਕੇਸ਼ਨ ਹੈ, ਉਹਦੇ ਬਾਅਦ ਜਿਹੜਾ ਗਵਰਨਮੈਂਟ ਕਾਲਜ ਹੈ ਉਹਨੇ ਬਹੁਤ ਜ਼ਿਆਦਾ ਰਿਫਾਈਨ ਕੀਤਾ। ਉਹਦੇ ਨਾਲ ਇਹ ਵੇ ਕਿ ਜਿਹੜੇ ਤੁਹਾਡੇ ਬਾਕੀ ਕਲਾਸ ਫੈਲੋਜ਼ ਨੇ, ਕਿਉਂਕਿ ਸਾਰੇ ਹੀ ਜਿਹੜੇ ਨੇ ਉਹ ਇੱਕ ਅੱਛੇ IQ ਦੇ ਹੁੰਦੇ ਨੇ ਬੱਚੇ, ਤੇ ਉਹਨਾਂ ਦੇ ਨਾਲ ਰਹਿ ਕੇ ਬੀਇੰਗ ਏ ਸਪੋਰਟਸਮੈਨ ਤੁਸੀਂ ਵੀ ਕੌਨਫੀਡੈਂਸ ਗੇਨ ਕਰ ਜਾਂਦੇ ਹੋ। ਤੇ ਮੇਰਾ ਖਿਆਲ ਹੈ ਉਹਨੇ ਪਰਸਨੈਲਿਟੀ ਬਿਲਡਿੰਗ 'ਚ ਬੜਾ ਕੰਮ ਕੀਤਾ। ਲੇਕਿਨ ਪੰਜਾਬ ਯੂਨੀਵਰਸਿਟੀ ਨੇ ਇਤਨਾ ਨਹੀਂ ਕੀਤਾ, ਕਿਉਂਕਿ ਸਾਡੇ ਦੌਰ 'ਚ ਨਾ ਉਹ ਉੱਥੇ ਸਟੂਡੈਂਟ ਐਕਟੀਵਿਟੀ ਬਹੁਤ ਘੱਟ ਸੀ। ਲੇਕਿਨ ਇਹ ਹੋਇਆ ਕਿ ਗਵਰਨਮੈਂਟ ਕਾਲਜ ਦੇ ਵਿੱਚ, ਕਿਉਂਕਿ ਮੈਂ ਸਪੋਰਟਸ ਹੀ ਸਾਂ, ਤੇ ਅਸੀਂ ਪਹਿਲੇ ਆਲ ਪਾਕਿਸਤਾਨ, ਅਸੀਂ ਪਹਿਲੇ ਇੰਟਰ ਬੋਰਡ ਜਿੱਤ ਜਾਂਦੇ ਸਾਂ, ਫਿਰ ਆਲ ਪਾਕਿਸਤਾਨ ਬੋਰਡ ਜਿੱਤ ਜਾਂਦੇ ਸਾਂ, ਫਿਰ ਯੂਨੀਵਰਸਿਟੀ ਚੈਂਪੀਅਨਸ਼ਿਪ ਅਸੀਂ ਜਿੱਤ ਜਾਂਦੇ ਸਾਂ, ਫਿਰ ਅਸੀਂ ਆਲ ਪਾਕਿਸਤਾਨ ਯੂਨੀਵਰਸਿਟੀ ਦੇ ਫਾਈਨਲ ਚਲੇ ਜਾਂਦੇ ਸਾਂ। ਤੇ ਉਸ ਹਿਸਾਬ ਨਾਲ ਮੇਰਾ ਖਿਆਲ ਹੈ ਕਿ ਮੇਰੀ ਜਿਹੜੀ ਪ੍ਰੋਫੈਸ਼ਨਲ ਗਰੋਥ ਹੈ ਨਾ, ਉਹ ਵੀ ਬਹੁਤ ਅੱਛੀ ਗਈ ਅਦਰ ਦੈਨ ਦੀ ਐਜੂਕੇਸ਼ਨਲ ਗਰੋਥ ਜਿਹੜੀ ਹੈ। ਲੇਕਿਨ ਅਗਰ ਤੁਸੀਂ ਕਹੋ ਕਿ ਮੇਰੀ ਗਰੋਥ ਦੇ ਵਿੱਚ ਜਿਹੜਾ ਮੇਜਰ ਪਾਰਟ ਹੈ, ਜਿਹੜੀ ਮੇਰੀ ਐਵੋਲੂਸ਼ਨ ਹੈ ਫਿਲੈਂਥਰੋਪਿਸਟ ਵੀ ਇਵਨ ਔਰ ਓਵਰਆਲ ਇਨਸਾਨ ਦੇ ਤੌਰ 'ਤੇ, ਮੇਰਾ ਖਿਆਲ ਉਹਦੇ ਜਿਹੜਾ ਮੈਂ ਥੀਏਟਰ ਐਕਟਿਵਿਜ਼ਮ ਕੀਤਾ ਨਾ, ਉਹਦੇ 'ਚੋਂ ਮੈਂ ਬਹੁਤ ਸਿੱਖਿਆ। ਤੇ ਤੁਸੀਂ ਸਪੋਰਟਸ, ਐਜੂਕੇਸ਼ਨ ਔਰ ਉਸ ਤੋਂ ਬਾਅਦ ਫਿਰ ਥੀਏਟਰ, ਇਹ ਕੀ ਚੀਜ਼ਾਂ ਨੇ ਸਰ? ਅਸਲ ਜਿਹੜਾ ਮੈਂ ਜੂਨੀਅਰ ਸਕੂਲ ਸਾਂ ਨਾ, ਜੂਨੀਅਰ ਸਕੂਲ ਦੇ ਵਿੱਚ ਨਾ ਮੈਂ ਉਹਨਾਂ ਬੱਚਿਆਂ ਸਾਂ ਜਿਹੜੇ ਐਕਸਟਰਾ ਟੈਲੈਂਟਡ ਬੱਚੇ ਹੁੰਦੇ ਨੇ। ਮੈਂ ਜਿਸਲੇ ਫਾਈਨਲ ਈਅਰ ਹੋਇਆ ਤੇ ਮੈਂ ਆਪਣੀ ਕਲਾਸ 'ਚ ਤੀਸਰੇ ਨੰਬਰ 'ਤੇ ਵੀ ਸਾਂ, ਹਾਲਾਂਕਿ ਮੈਂ ਬਹੁਤ ਘੱਟ ਪੜ੍ਹਨਾ ਸਾਂ। ਔਰ ਲੇਕਿਨ ਮੈਂ ਆਪਣੀ ਸਪੋਰਟਸ ਦੇ ਵਿੱਚ ਹਰ ਚੀਜ਼, ਮਿਸਾਲ ਦੇ ਤੌਰ 'ਤੇ ਅਗਰ ਟੈਬਲੋ ਹੋਣਾ ਤਾਂ ਮੈਂ ਉਹਦੇ 'ਚ ਹੋਣਾ ਸਾਂ, ਕੁਆਲੀ ਹੋਣੀ ਉਹਦੇ 'ਚ ਹੋਣਾ ਸਾਂ। ਸਪੋਰਟਸ ਮੈਂ ਆਲਮੋਸਟ ਐਥਲੀਟ ਜਿਹੜਾ ਸਾ ਬੈਸਟ ਐਥਲੀਟ ਸਾਂ ਆਪਣੇ ਸਕੂਲ ਦਾ। ਸੋ ਗੱਲ ਹੈ ਕਿ ਉਹ ਜਿਹੜਾ ਪਿਛਲਾ ਸੀ ਨਾ, ਉਹ ਫਿਰ 6ਵੀਂ ਤੋਂ ਮੈਟ੍ਰਿਕ ਤੱਕ ਤੇ ਉਹ ਪਰਸੂ ਨਹੀਂ ਹੋ ਸਕਿਆ, ਫਿਰ ਸਪੋਰਟਸ ਹੀ ਚਲੇ ਗਏ। ਲੇਕਿਨ ਉਹਦੇ ਬਾਅਦ ਫਿਰ ਜਿਹੜਾ ਨਾ ਜਿਸਲੇ ਮੈਂ ਆਇਆ ਕਾਲਜ ਦੇ ਤੇ 83 ਦੇ ਵਿੱਚ ਨਾ
ਇੱਥੇ ਮਧਿਆ ਗੌਰ ਨੇ ਅਜੋਕਾ ਬਣਾਇਆ, ਉਹਦੇ ਵਿੱਚ ਫਿਰ ਉਹ ਸਾਡੀ ਸੀਨੀਅਰ ਸੀ। ਉਹ ਬਸ ਸਮਹਾਉ ਲੰਬੀ ਕਹਾਣੀ ਹੈ, ਲੇਕਿਨ ਬਾਹਰ ਮੈਂ ਫਿਰ ਉਹਦੇ 'ਚ ਇਨਵੋਲਵ ਹੋ ਗਿਆ। ਤੇ ਉਹ ਪਿੱਛੋਂ ਹੀ ਜਿਹੜਾ ਨਾ ਸਿਲਸਿਲਾ ਚੱਲਦਾ ਰਿਹਾ ਸੀ ਆਰਟ ਦਾ, ਤੇ ਉਹਦੇ 'ਚ ਫਿਰ ਇਹ ਹੋਇਆ ਕਿ ਮੈਂ ਫਿਰ ਸਾਂਝ ਦੇ ਨਾਂ ਤੋਂ ਅਸੀਂ ਬਣਾਇਆ। ਅੱਛਾ। ਮੇਰੇ ਨਾਲ ਸਾਡੇ ਦੋਸਤ ਅੱਜ ਕੱਲ੍ਹ ਤਾਂ ਬੜੇ ਪਾਪੂਲਰ ਰਾਣਾ ਫੁਆਦ ਹੁੰਦੇ ਸਨ, ਹਾਂਜੀ ਹਾਂਜੀ, ਤੇ ਇੱਕ ਆਤਿਫ ਰਿਜ਼ਵਾਨ ਸਨ ਜਿਹੜੇ ਅੱਜ ਕੱਲ੍ਹ ਕੈਨੇਡਾ 'ਚ ਹੁੰਦੇ ਨੇ। ਫਿਰ ਅਸੀਂ ਸਾਂਝ ਦੇ ਨਾਂ ਤੋਂ ਬਣਾਇਆ, ਤੇ ਅਸੀਂ ਉਹਦੇ ਤਹਿਤ ਕੋਈ 5 ਇੰਟਰਨੈਸ਼ਨਲ ਫੈਸਟੀਵਲ ਮੈਂ ਕੀਤੇ ਨੇ। ਤੇ ਬਿਜ਼ਨਸ ਵੱਲ ਕਿਸ ਤਰ੍ਹਾਂ ਆ ਗਏ ਤੁਸੀਂ? ਉਹ ਇਸ ਤਰ੍ਹਾਂ ਹੈ ਕਿ ਕਿਉਂਕਿ ਮੇਰੀ ਤਾਲੀਮ ਜਿਹੜੀ ਸੀ ਉਹ ਹੈ ਹੀ ਮਾਰਕੀਟਿੰਗ ਸਪੈਸ਼ਲਾਈਜੇਸ਼ਨ ਸੀ ਜੀ। ਫਿਰ ਇਹ ਵੀ ਕਿ ਜਿਹੜਾ ਮੇਰਾ ਟੈਂਪਰਾਮੈਂਟ ਹੈ ਉਹ ਜੌਬ ਵਾਲਾ ਨਹੀਂ ਸੀ। ਮੈਨੂੰ ਅੰਦਾਜ਼ਾ ਹੋਇਆ ਨਾਰਮਲੀ ਹੁੰਦਾ ਹੈ ਕਿ ਵਾਲਦੈਨ ਦੇ ਵਿੱਚੋਂ ਕੋਈ ਮੁਲਾਜ਼ਮ ਪੇਸ਼ਾ ਹੋਣ ਤੇ ਉਹ ਔਲਾਦ ਨੈਚੁਰਲੀ ਜਾਂਦੀ ਹੈ ਉਸ ਪਾਸੇ ਕਿ ਜੀ ਮਤਲਬ ਉਹੀ ਪੇਸ਼ਾ ਜਿਹੜਾ ਅਡਾਪਟ ਕੀਤਾ ਜਾਵੇ। ਹਾਂ ਹੁੰਦਾ ਹੈ, ਲੇਕਿਨ ਜਿਸ ਤਰ੍ਹਾਂ ਮੇਰੇ ਫਾਦਰ ਸਨ, ਉਹਨਾਂ ਨੂੰ ਖਿਆਲ ਸੀ ਕਿ ਬੱਚਾ ਜਿਹੜਾ ਰਾਵੀਅਨ ਹੋ ਗਿਆ ਤੇ ਇਹ CSS ਕਰੇ, ਕਿਉਂਕਿ ਗਵਰਨਮੈਂਟ ਸਰਵਿਸ ਦੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ AC ਲੱਗਦੇ ਸਨ ਆ ਕੇ। ਤੇ ਉਹਨਾਂ ਨੇ ਮੇਰੇ ਨਾਲ ਬੜਾ ਆਪਣਾ ਇਜ਼ਹਾਰ ਕੀਤਾ, ਮੈਨੂੰ ਪ੍ਰੈਸ਼ਰ ਤੇ ਨਹੀਂ ਦਿੱਤਾ, ਲੇਕਿਨ ਉਹ ਆਪਣੀ ਖੁਆਇਸ਼ ਦਾ ਬੜਾ ਇਜ਼ਹਾਰ ਕੀਤਾ ਕਿ ਮੈਂ CSS ਕਰ ਲਾਂ। ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਨਾ, ਉਸ ਲਈ ਮਿਲਦੇ ਸਨ 3500 ਰੁਪਏ, 3500 ਰੁਪਏ ਮਿਲਦੇ ਸਨ। ਮੈਂ ਉਹਨਾਂ ਨੂੰ ਕਿਹਾ ਜੀ ਇਹ 3500 ਰੁਪਏ 'ਚ ਨਾ ਮੈਂ ਨਹੀਂ ਚੱਲ ਸਕਦਾ। ਔਰ ਦੂਸਰਾ ਇਹ ਕਿ ਉਹਦੇ ਜਿਹੜੇ ਬਾਕੀ ਲਵਾਜ਼ਮਾਤ ਹੁੰਦੇ ਨੇ ਉਹ ਬਾਹਰ ਵਾਲੋ ਤੁਸੀਂ ਬਿਹਤਰੀ ਸਮਝਦੇ ਹੋ, ਤੇ ਉਹ ਮੈਂ ਉਹ ਨਹੀਂ ਸਮਝਣਾ ਚਾਹੁੰਦਾ। ਤੇ ਸ਼ਾਇਦ ਮੇਰੀ ਐਬਿਲਿਟੀ ਵੀ ਨਾ ਹੋਵੇ, ਲੇਕਿਨ ਇਹ ਵੇ ਕਿ ਮੈਂ ਉਹਨੂੰ ਆਪਟ ਨਹੀਂ ਕੀਤਾ, ਮੈਂ ਬਿਜ਼ਨਸ ਨੂੰ ਆਪਟ ਕੀਤਾ। ਤੁਹਾਨੂੰ ਪਤਾ ਜਿਹੜਾ ਮਿਡਲ ਕਲਾਸ ਹੈ ਨਾ, ਉਹਦਾ ਜਿਹੜਾ ਇਨੀਸ਼ੀਅਲ ਜਿਹੜਾ ਪਹਿਲਾ ਟਾਰਗੇਟ ਹੁੰਦਾ ਉਹ ਸਟੇਬਲ ਜਿਹੜੀ ਹੈ ਲਾਈਫ ਹੁੰਦੀ ਹੈ, ਔਰ ਮੁਆਸ਼ਰੇ 'ਚ ਪਹਿਲੇ ਆਪਣੇ ਆਪ ਨੂੰ ਇਕਨੋਮਿਕਲੀ ਸਟੇਬਲ ਕਰਨਾ ਚਾਹੁੰਦਾ ਹੈ। ਤੇ ਮੇਰਾ ਖਿਆਲ ਹੈ ਕਿ ਉਸ ਲਈ ਮੇਰੀ ਅਪਰੋਚ ਜਿਹੜੀ ਹੈ ਉਹ ਐਨੀ ਸੀ ਕਿ ਮੈਂ ਸਮਝ ਨਾ ਸਕੇ ਇਕਨੋਮਿਕਲ ਸਟੇਬਲ ਹੋ ਕੇ ਆਦਮੀ ਜ਼ਿਆਦਾ ਪ੍ਰੋਫਾਊਂਡ ਹੋ ਜਾਂਦਾ, ਜ਼ਿਆਦਾ ਉਹਦੀ ਗੱਲ ਦੇ 'ਚ ਵਜ਼ਨ ਹੀ ਸ਼ਾਇਦ ਮੁਆਸ਼ਰੇ ਤਦੋਂ ਹੀ ਆਉਂਦਾ ਜੇ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਂਦਾ ਹੈ। ਇਹਦਾ ਮਤਲਬ ਤੇ ਇਹ ਹੋਇਆ ਨਾ ਸਰ ਕਿ ਤੁਸੀਂ ਇੰਨੇ ਸਾਰੇ ਕੰਮ ਕੀਤੇ ਔਰ ਉਸ ਤੋਂ ਬਾਅਦ ਕਾਰੋਬਾਰ ਵੀ ਕੀਤਾ, ਮਾਸ਼ਾਅੱਲਾ ਕਾਮਯਾਬੀ ਨਾਲ ਕਾਰੋਬਾਰ ਕੀਤਾ, ਤੇ ਫਿਰ ਤੁਸੀਂ ਉਹਦੇ 'ਚ ਵੀ ਰਚ ਗਏ। ਤੇ ਫਿਰ ਰਜਨ ਤੋਂ ਬਾਅਦ ਫਿਰ 2010 ਦੇ ਵਿੱਚ ਉਹ ਕਿਹੜਾ ਲਮ੍ਹਾ ਸੀ ਜਿਹਨੇ ਤੁਹਾਡੀ ਲਾਈਫ ਜਿਹੜੀ ਹੈ ਉਹਦੇ 'ਚ ਚੇਂਜ ਲਿਆਂਦਾ ਔਰ ਉਹਨੂੰ ਇਸ ਪਾਸੇ ਮੋੜਿਆ ਜਿਹਦੇ 'ਚ ਅੱਲਾ ਦੀ ਰਜ਼ਾ ਵਾਸਤੇ, ਫਲਾਈ ਕੰਮਾਂ ਵਾਸਤੇ ਤੁਸੀਂ ਸੋਚਿਆ ਔਰ ਇੱਧਰ ਨੂੰ ਤੁਰ ਪਏ? ਅੱਛਾ, ਪਹਿਲੇ ਤਾਂ ਇਹ ਕਿ ਅੱਲਾ ਵੱਲੋਂ ਮੇਰੀ ਔਲਾਦ ਵੀ ਨਹੀਂ ਹੋਈ, ਤੇ ਮੈਂ ਸਮਝਿਆ ਕਿ ਬਾਹਰ ਉਹ ਵੀ ਇੱਕ ਫੈਕਟਰ ਹੈ। ਲੇਕਿਨ ਇਹ ਕਿ ਇਸ ਔਲਾਦ ਨਾ ਹੋਣ ਤੋਂ ਪਹਿਲੇ ਵੀ ਮੈਂ ਇਸ ਮਾਈਂਡਸੈਟ ਦਾ ਬੰਦਾ ਸਾਂ। ਮੈਂ ਸਮਝਣਾ ਸਾਂ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ, ਉਹ ਅਗਰ ਤੁਸੀਂ ਸਿਰਫ ਆਪਣੇ ਵਾਸਤੇ ਗੁਜ਼ਾਰੋ ਤੇ ਉਹ ਕੋਈ ਉਹਦਾ ਮਜ਼ਾ ਨਹੀਂ ਹੈ। ਸ਼ੁਰੂ ਜਿਹੜਾ ਕੰਮ ਹੋਇਆ ਉਹ ਤਾਂ ਇਸ ਤਰ੍ਹਾਂ ਹੋਇਆ ਕਿ ਸ਼ੁਰੂ ਤੇ ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਅੱਲਾ ਮੈਨੂੰ ਖਾਣੇ 'ਚ ਪਾਉਣਾ ਚਾਹ ਰਿਹਾ ਹੈ। ਸ਼ੁਰੂ ਤੇ ਮੇਰੇ 2 ਦੋਸਤ ਸਨ ਤੇ ਇੱਕ ਮੇਰੀ ਖਾਲਾ ਨੇ, ਉਹ ਮੈਨੂੰ ਹਮੇਸ਼ਾ ਕਹਿੰਦੇ ਸਨ ਕਿ ਖਾਣੇ 'ਚ ਆਉਣਾ, ਖਾਣੇ 'ਚ ਆਉਣਾ, ਤੇ ਮੈਂ ਉਹਨਾਂ ਨਾਲ ਖਾਣਾ ਸ਼ੁਰੂ ਕਰ ਦਿੱਤਾ। 40 ਬੰਦਿਆਂ ਦਾ ਖਾਣਾ ਸੀ। ਉਹ ਕੋਈ 8 ਸਮਝੋ ਕਿ 9 ਸਾਲ 8 ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ। ਇਹ 2010 ਦੀ ਗੱਲ ਹੈ? 2010 ਦੇ ਵਿੱਚ, ਹਾਂਜੀ। ਉਹ 40 ਬੰਦਿਆਂ ਤੋਂ ਸ਼ੁਰੂ ਹੋਇਆ, ਫਿਰ ਉਹ ਚਲਾ ਗਿਆ ਕਿ 100-150 ਤੇ ਚਲਾ ਗਿਆ ਹੋਏਗਾ। ਫਿਰ ਅਸੀਂ 2-3 ਲੋਕੇਸ਼ਨਾਂ ਬਣਾ ਲਿੱਤੀਆਂ। ਲੇਕਿਨ 2018 ਦੇ ਵਿੱਚ ਆ ਕੇ ਐਂਡ ਉੱਤੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਇਆ ਮੈਨੇਜਮੈਂਟ ਦੇ ਵਿੱਚ ਕਿ ਜਿਹੜੇ ਸਾਡੇ ਦੋਸਤ ਨੇ, ਸਾਡੇ ਜਨਰਲ ਸੈਕਟਰੀ ਨੇ ਪਰਵੇਜ਼ ਮੁਗਲ ਸਾਹਿਬ, ਉਹਨਾਂ ਨੇ ਵੀ ਮੈਨੂੰ ਕਿਹਾ, ਤੇ ਸਾਡੇ ਪ੍ਰੈਜ਼ੀਡੈਂਟ ਨੇ ਆਪਣਾ ਮਨਜ਼ੂਰ ਭੱਟੀ ਸਾਹਿਬ, ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਫਰੰਟ ਤੇ ਆਓ ਸਰ। ਮੈਂ ਪਹਿਲੇ ਬੈਕਗਰਾਉਂਡ 'ਚ ਹੈਗਾ ਸਾਂ ਔਰ ਮੈਂ ਅੱਲਾ ਕੋਲੋਂ ਹਰ ਵੇਲੇ ਕੰਮ ਮੰਗਣਾ ਸਾਂ। ਮੇਰਾ ਜ਼ਾਤੀ ਖਿਆਲ ਹੈ ਸੀ ਕਿ ਰੱਬ ਮੈਨੂੰ ਕਿਸੇ ਐਸੇ ਕੰਮ 'ਚ ਲਾਏਗਾ ਜਿਹਦੇ ਮੇਰਾ ਪ੍ਰੀਵੀਅਸ ਐਕਸਪੀਰੀਅੰਸ ਕੰਮ ਆਏਗਾ। ਤੇ ਮੈਂ ਕੋਈ ਐਡਾ ਅੱਛਾ ਹੋਸਟ ਨਹੀਂ ਸਾਗਾ। ਮੇਰੇ ਵੱਡੇ ਭਾਈ ਨਾ, ਉਹ ਬੜੇ ਅੱਛੇ ਹੋਸਟ ਨੇ, ਚੁੱਕ ਕੇ ਚੀਜ਼ਾਂ ਤਨ ਪਾਉਂਦੇ ਨੇ ਜਾਂ ਖਿਲਾਉਂਦੇ ਨੇ, ਤੇ ਮੇਰੇ ਜ਼ਿਹਨ 'ਚ ਨਹੀਂ ਪਹਿਲੇ ਆਇਆ। ਤੇ ਮੈਂ ਆਪਣੇ 2 ਦੋਸਤਾਂ ਦੇ ਔਰ ਆਪਣੀ ਜਿਹੜੀ ਖਾਲਾ ਹੈ ਔਰ ਸੱਸ ਵੀ ਨੇ ਮੇਰੇ, ਉਹਨਾਂ ਦੇ ਕਹਿਣ ਦੇ ਉੱਤੇ ਮੈਂ ਉਹਨਾਂ ਦੇ ਨਾਲ ਜੁੜਿਆ। ਲੇਕਿਨ ਉਹ 2018 'ਚ ਮੈਨੂੰ ਆਉਣਾ ਪਿਆ। ਜਿਸ 2018 'ਚ ਮੈਂ ਆਇਆ ਤੇ ਅਸੀਂ 14 ਬੰਦੇ ਸਾਂ ਟੋਟਲ, ਤੇ ਛੋਟਾ ਜਿਹਾ ਆਪਰੇਸ਼ਨ ਸੀ ਸਾਡਾ ਜਿੱਥੇ ਅਸੀਂ ਖਾਣਾ ਖਵਾਇਦਾ ਸੀ। ਉਹ ਫਿਰ ਕਿਉਂਕਿ ਮੈਂ ਬਿਜ਼ਨਸ ਦਾ ਸਾਂ, ਫਿਰ ਮੇਰੇ 'ਚ ਉਹ ਜਿਹੜੀ ਉਹ ਤਲਬ ਸੀ ਕੁਛ ਕਰਨ ਦੀ, ਉਹ ਮੈਨੂੰ ਅੱਲਾ ਵੱਲੋਂ ਬਾਵਰ ਹੋਇਆ ਕਿ ਇਹੋ ਹੀ ਕੰਮ ਤੂੰ ਕਰਨਾ ਹੈ। ਬਸ ਫਿਰ ਉਹ ਇਸ ਤਰ੍ਹਾਂ ਆਇਆ ਕਿ ਅਸੀਂ ਸਮਝੋ 14 ਬੰਦਿਆਂ ਤੋਂ ਸ਼ੁਰੂ ਹੋਇਆ 2019 ਦੇ ਸਟਾਰਟ 'ਚ, ਤੇ ਇਸ 'ਤੇ ਅਸੀਂ 518 ਲੋਕ ਹਾਂ। ਮਾਸ਼ਾਅੱਲਾ ਜੀ। ਇਹ 518 ਲੋਕਾਂ ਦੀ ਟੀਮ ਹੈ ਜਿਹੜੀ ਤੁਹਾਡੇ ਨਾਲ ਕੰਮ ਕਰ ਰਹੀ ਹੈ, ਜਾਂ 518 ਮੁਲਾਜ਼ਮੀਨ ਨੇ ਜਿਹੜੇ ਮੁਲਾਜ਼ਮੀਨ ਨੇ? ਅੱਛਾ। ਜਿਹੜੇ ਬਾਕੀ ਜਿਹੜੇ ਸਾਡੇ ਨਾਲ ਡਾਇਰੈਕਟਰਸ ਨੇ, ਉਹ ਜਿਹੜੇ ਨੇ ਉਹ ਤੇ ਪ੍ਰੋਫੈਸ਼ਨਲਸ ਨੇ। ਜੀ ਜੀ। ਜਿਸ ਤਰ੍ਹਾਂ ਸਾਡਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਟ੍ਰੇਡਿੰਗ ਬਿਜ਼ਨਸ ਵਿੱਚ ਹੈ, ਸਾਡੇ ਜਨਰਲ ਸੈਕਟਰੀ ਸਾਹਿਬ ਜਿਹੜੇ ਨੇ ਉਹ ਆਰਕੀਟੈਕਟ ਨੇ, ਇਸ ਤਰ੍ਹਾਂ ਸਾਡੇ ਵਾਈਸ ਚੇਅਰਮੈਨ ਜਿਹੜੇ ਨੇ ਉਹ ਇਲੈਕਟ੍ਰੋ ਮੈਡੀਕਲ ਦੇ ਵਿੱਚ ਨੇ, ਇਸ ਤਰ੍ਹਾਂ ਸਾਡੇ ਹੋਰ ਡਾਇਰੈਕਟਰ ਨੇ ਉਹ ਟੈਕਸਟਾਈਲਸ ਨੇ,
ਤੇ ਅਸੀਂ ਸਾਰੇ ਇਸ ਤਰ੍ਹਾਂ ਪ੍ਰੋਫੈਸ਼ਨਲ ਕਿੰਨੇ ਟੋਟਲ ਡਾਇਰੈਕਟਰਸ ਨੇ? ਅਸੀਂ ਨਾਰਮਲੀ 8 ਡਾਇਰੈਕਟਰਸ ਹੁੰਦੇ ਨੇ। ਅੱਛਾ ਜੀ। ਹਾਂਜੀ, ਇਸ ਤਰ੍ਹਾਂ ਇੱਕ ਹੋਰ ਦੋਸਤ ਨੇ ਸਾਡੇ, ਉਹ ਫੂਡ ਡਿਸਟ੍ਰੀਬਿਊਸ਼ਨਸ ਨੇ ਸ਼ਾਹਿਦ ਸਾਹਿਬ। ਅੱਛਾ। ਤੇ ਇਸ ਤਰ੍ਹਾਂ ਕਰਕੇ ਹੈ ਸਾਡਾ। ਤੇ ਇਹ ਅੱਲਾ ਵਾਲੇ ਟਰਸਟ, ਇਹ ਅੱਲਾ ਵਾਲੇ ਨਾਮ ਕਿੱਥੋਂ ਜ਼ਿਹਨ ਚ ਆਇਆ, ਕਿਦੋਂ ਰੱਖਿਆ ਤੁਸੀਂ ਇਸ ਨਾਮ? ਅੱਛਾ, ਅਸੀਂ ਜਦੋਂ ਕੰਮ ਸ਼ੁਰੂ ਕੀਤਾ ਨਾ, ਅਸੀਂ ਤਾਂ ਬੇਨਾਮੀ ਕੰਮ ਸ਼ੁਰੂ ਕੀਤਾ। ਅਸੀਂ ਦੇਖਿਆ ਕਿ ਲਾਇਨਸ ਕਲੱਬ, ਰੋਟਰੀ ਕਲੱਬ, ਇਸ ਤਰ੍ਹਾਂ ਦੇ ਜਿਹੜੇ ਕਲੱਬ ਨੇ ਨਾ, ਅਸੀਂ ਜੁਆਇਨ ਕੀਤਾ ਅਸੀਂ ਪਹਿਲੇ। ਉਹਦੇ ਵਿੱਚ ਨਾ ਇਲੈਕਸ਼ਨਾਂ ਦੇ ਦਿਨਾਂ 'ਚ ਬੜੇ ਦਿਲ ਖਰਾਬ ਹੁੰਦੇ ਸਨ ਲੋਕਾਂ ਦੇ, ਕਿ ਉਹ ਦੋ ਧੜੇ ਬਣ ਜਾਂਦੇ ਸਨ। ਹਾਂਜੀ। ਤੇ ਅਸੀਂ ਫਿਰ ਸੋਚਿਆ, ਮੈਂ ਤੇ ਪਰਵੇਜ਼ ਮੁਗਲ ਸਾਹਿਬ ਸਾਡੇ ਦੋਸਤ ਨੇ, ਅਸੀਂ ਇਹ ਸੋਚਿਆ ਕਿ ਅਸੀਂ ਹੁਣ ਜਿਹੜਾ ਕੰਮ ਕਰਨਾ ਬੇਨਾਮ ਹੀ ਕਰਨਾ, ਔਰ ਨਾ ਹੀ ਅਸੀਂ ਕੋਈ ਹਾਇਰਾਰਕੀ ਰੱਖਣੀ। ਅਸੀਂ ਕੋਈ 2 ਸਾਲ ਲੈਣ ਚੱਲਦੇ ਰਹੇ। ਅੱਛਾ। ਉਹ ਫਿਰ ਇਹ ਹੋਇਆ ਕਿ ਜਦੋਂ ਸਾਨੂੰ ਪਹਿਲੀ ਦਫਾ ਕੋਈ ਦੁਕਾਨ ਖਰੀਦਣੀ ਪਈ ਨਾ ਆਪਣਾ ਸਮਾਨ ਰੱਖਣ ਵਾਸਤੇ, ਉਹ ਕਿਚਨ ਦਾ, ਤੇ ਉਸ ਲਈ ਫਿਰ ਅਸੀਂ ਸੋਚਿਆ ਕਿ ਕੀ ਕਰੀਏ। ਉਹਦੇ ਵਿੱਚ ਇੱਕ ਹੋਰ ਦੋਸਤ ਵੀ ਇਨਵੋਲਵ ਸਨ, ਖੈਰ ਉਹ ਇੱਕ ਕਿਸੇ ਹੋਰ ਪਾਸੇ ਗੱਲ ਚਲੀ ਜਾਏਗੀ। ਬਸ ਸਾਨੂੰ ਕਿਸੇ ਨੇ ਕਿਹਾ ਕਿ ਹੁਣ ਤੁਸੀਂ ਨਾਂ ਰੱਖੋ। ਅਸੀਂ ਦੇਖਿਆ ਕਿ ਕੋਈ ਬੰਦਾ ਪਰਸਨਲ ਨਾਂ ਤੋਂ ਚੱਲਦਾ ਪਿਆ। ਅਸੀਂ ਕਿਹਾ ਬ੍ਰਾਂਡ ਦਾ, ਇਹਦਾ ਤੇ ਸਾਡਾ ਖਾਣਾ ਕਿਹਦਾ ਹੈ? ਤੇ ਅਸੀਂ ਕਿਹਾ ਤੇ ਅੱਲਾ ਦਾ ਹੈ। ਤੇ ਅਸੀਂ ਪਹਿਲੇ ਸੋਚਿਆ ਕਿ ਇਹਦਾ ਨਾਂ ਅੱਲਾ ਵਾਲਾ ਕਰ ਦਈਏ। ਫਿਰ ਲੋਕਾਂ ਨੇ ਕਿਹਾ ਕਨਫਿਊਜ਼ਨ ਹੋਏਗੀ। ਉਹ ਕਰਾਚੀ ਸਾਡੇ ਦੋਸਤ ਨੇ, ਫੈਮਿਲੀ, ਅੱਲਾ ਵਾਲਾ ਇੱਕ ਕਾਸਟ ਸ਼ੁਰੂ ਹੋ ਗਈ ਕਰਾਚੀ ਦੇ ਵਿੱਚ ਇੱਕ ਹੈ ਨੇ, ਉਹਨਾਂ ਨੇ ਆਪਣਾ ਨਾਂ ਰੱਖਿਆ ਹੋਇਆ। ਜੀ। ਤੇ ਉਹ ਅਸੀਂ ਫਿਰ ਸਾਰੇ ਦੋਸਤ ਬੈਠੇ ਸਨ, ਤੇ ਅਸੀਂ ਕਿਹਾ ਕਿ ਇਹਦਾ ਅੱਲਾ ਵਾਲੇ ਕਰ ਦਈਏ। ਅੱਲਾ ਵਾਲਾ ਕਰਨ ਦੇ ਨਾਲ ਐਸੀ ਕਿ ਫਿਰ ਅੱਲਾ ਦਾ ਮਹਿਮਾਨ ਹੋ ਜਾਣਾ ਸੀ, ਖੁਦਾ ਨਾ ਖਾਸਤਾ ਉੱਥੋਂ ਭੁੱਖਾ ਚਲਾ ਜਾਂਦਾ ਤੇ ਉਹ ਸਾਡਾ ਬੋਝ ਬਹੁਤ ਵੱਧ ਜਾਣਾ ਸੀ। ਤੇ ਅਸੀਂ ਫਿਰ ਅੱਲਾ ਵਾਲੇ ਕਰ ਦਿੱਤਾ, ਔਰ ਇਹ ਸੋਚ ਕੇ ਕੀਤਾ ਕਿ ਕਿਉਂਕਿ ਹੁਣ ਅਸੀਂ ਕੰਮ ਫੈਲਾਵਾਂਗੇ ਤੇ ਉਹ ਅੱਲਾ ਵਾਲੇ ਹੋ ਜਾਣਗੇ ਨਾ, ਕਿ ਇਹ ਵੀ ਅੱਲਾ ਵਾਲੇ ਆਂਦਾ, ਇਹ ਵੀ ਅੱਲਾ ਵਾਲੇ ਆਂਦਾ, ਇਸ ਤਰ੍ਹਾਂ ਕਰਕੇ ਇਸ ਨਾਮ ਸੀ। ਬਿਲਕੁਲ ਸਹੀ ਹੈ। 2010 ਦੇ ਵਿੱਚ ਸ਼ੁਰੂ ਹੋਣ ਵਾਲਾ ਜਿਹੜਾ ਸਫ਼ਰ ਹੈ ਅੱਲਾ ਵਾਲੇ ਟਰਸਟ ਦਾ, ਉਹ ਜਾਰੀ ਸਾਰੀ ਹੈ ਮਾਸ਼ਾਅੱਲਾ। ਤੇ ਉਸ ਟਰਸਟ ਦੇ ਹਵਾਲੇ ਨਾਲ ਫਿਰ ਕਿਹੜੇ ਪ੍ਰੋਜੈਕਟਸ ਤੁਸੀਂ ਸ਼ੁਰੂ ਕੀਤੇ? ਜਿਸ ਲਈ ਅਸੀਂ ਖਾਣੇ 'ਚ ਆਏ, ਤੇ ਖਾਣੇ ਦਾ ਪਹਿਲਾ ਜਿਹੜਾ ਸੀ ਲੌਜੀਕਲ ਸੀ ਕਿ ਅਸੀਂ ਖਾਣੇ ਦੇ ਨਾਲ ਰਾਸ਼ਨ ਸ਼ੁਰੂ ਕਰ ਦਈਏ। ਫਿਰ ਅਸੀਂ ਬੇਵਾਵਾਂ ਦਾ ਰਾਸ਼ਨ ਸ਼ੁਰੂ ਕਰ ਦਿੱਤਾ। ਅੱਛਾ, ਜਦੋਂ ਰਾਸ਼ਨ ਹੋ ਗਿਆ, ਫਿਰ ਅਸੀਂ ਸੋਚਿਆ ਕਿ ਖਾਣਾ ਕੰਪਲੀਟ ਨਹੀਂ ਹੈ, ਕਿ ਖਾਣੇ ਦੇ ਨਾਲ ਪਾਣੀ ਹੋਏਗਾ ਤੇ ਫਿਰ ਇਹ ਖੁਰਾਕ ਬਣੇਗੀ। ਫਿਰ ਅਸੀਂ ਖਾਣਾ ਸ਼ੁਰੂ ਕਰਤਾ। ਉਹਦੇ 'ਚ ਥੋੜ੍ਹਾ ਜਿਹਾ ਨਾਲ ਦੱਸਦਾ ਚੱਲਾਂ ਕਿ ਇਸ ਵੇਲੇ 65% ਇਸਲਾਮਾਬਾਦ ਦੇ ਵਾਟਰ ਫਿਲਟਰੇਸ਼ਨ ਪਲਾਂਟ ਅਸੀਂ ਆਪਰੇਟ ਕਰਨੇ ਆ। ਅੱਛਾ। ਗਿਲਗਿਤ 100%, ਚਲਾਸ, ਸਕਰਦੂ, ਖੁੰਜ਼ਾ, ਇਹ ਵੀ ਸਾਡੇ ਕੋਲ ਨੇ ਸਾਰੇ ਉਹਨਾਂ ਦੇ ਵਾਟਰ ਫਿਲਟਰੇਸ਼ਨ ਪਲਾਂਟਸ। ਫਿਰ ਇਹ ਹੋਇਆ ਕਿ ਜਿਸ 'ਤੇ ਅਸੀਂ ਬੈਠ ਕੇ ਸੋਚਣਾ ਸ਼ੁਰੂ ਕੀਤਾ ਦੋਸਤਾਂ ਨੇ ਕਿ ਦਸਤਰਖਾਨ ਤੇ ਹਰ ਆਦਮੀ ਕਰਦਾ ਹੈ, ਤੇ ਅਸੀਂ ਇਹਨੂੰ ਜਿਹੜੀ ਫਿਲੈਂਥਰੋਪੀ ਹੈ, ਇਹਨੂੰ ਇੰਪੈਕਟਫੁਲ ਕਿਵੇਂ ਕਰ ਸਕਦੇ ਹਾਂ, ਕੋਈ ਐਸੀ ਸਾਇੰਟੀਫਿਕ ਕਿਵੇਂ ਕਰ ਸਕਦੇ ਅਸੀਂ ਇਹਨੂੰ। ਅਸੀਂ ਪੜ੍ਹਦੇ ਰਹੇ ਤੇ ਅਸੀਂ ਪੜ੍ਹ ਕੇ ਇਸ ਨਤੀਜੇ ਤੇ ਪਹੁੰਚੇ ਕਿ ਸਕੂਲਾਂ 'ਚ ਖਾਣਾ ਖਵਾਉਣਾ ਚਾਹੀਦਾ ਹੈ। ਫਿਰ ਸਕੂਲ ਮੀਲ ਸ਼ੁਰੂ ਹੋ ਗਿਆ। ਸਕੂਲ ਮੀਲ ਪ੍ਰੋਗਰਾਮ ਪਹਿਲੇ, ਹਾਂਜੀ, ਸਕੂਲ ਮੀਲ ਸ਼ੁਰੂ ਕਰਤਾ ਅਸੀਂ। ਫਿਰ ਉਹ ਕੀਤਾ, ਪਹਿਲੇ ਆਪਣੇ ਦੋਸਤਾਂ ਦੇ ਟਰਸਟਾਂ 'ਚ ਸ਼ੁਰੂ ਕੀਤਾ। ਫਿਰ ਅਸੀਂ ਉਹਨੂੰ ਗਵਰਨਮੈਂਟ ਨੂੰ ਪਿਚ ਕੀਤਾ 2021 ਦੇ ਵਿੱਚ। 2021 ਦੇ ਵਿੱਚ ਅਸੀਂ ਮਿਲ ਮਿਲਾ ਕੇ ਕੋਈ 2200 ਖਾਣਾ ਕਰਨੇ ਪਏ ਸਨ। 800 ਬੱਚਿਆਂ ਨੂੰ ਦੇ ਰਹੇ ਸਨ, ਔਰ ਬਾਕੀ ਸਾਡੇ ਦਸਤਰਖਾਨਾਂ 'ਤੇ ਜਾਂਦਾ ਸੀ। ਉਹ ਅੱਲਾ ਨੇ ਐਸੀ ਬਰਕਤ ਪਾਈ ਹੈ ਕਿ ਅਸੀਂ ਇਸ ਸਾਲ ਜਿਹੜਾ ਨਾ ਅਸੀਂ 2 ਲੱਖ ਖਾਣਾ ਟੱਚ ਕਰਾਂਗੇ ਇਨਸ਼ਾਅੱਲਾ। ਅੱਛਾ, ਜਿਸ ਤੇ ਅਸੀਂ ਸਕੂਲਾਂ 'ਚ ਖਾਣਾ ਸ਼ੁਰੂ ਕੀਤਾ ਤੇ ਅਸੀਂ ਦੇਖਿਆ ਕਿ ਖਾਣਾ ਖਵਾਉਣ ਦੇ ਨਾਲ ਬਹੁਤ ਬਿਹਤਰੀ ਹੋ ਗਈ ਹੈ। ਐਨਰੋਲਮੈਂਟ ਵੱਧ ਗਈ ਹੈ, ਅਟੈਂਡੈਂਸ ਵੱਧ ਗਈ ਹੈ, ਰਿਟੈਂਸ਼ਨ ਬਿਹਤਰ ਹੋ ਗਈ ਹੈ, ਉਹਨਾਂ ਦੀ ਹੈਲਥ ਇੰਪਰੂਵ ਹੋ ਗਈ ਹੈ, ਰਿਜ਼ਲਟਸ ਇੰਪਰੂਵ ਹੋ ਗਏ ਨੇ, ਅੱਖਾਂ ਇੰਪਰੂਵ ਹੋ ਗਈਆਂ ਨੇ। ਫਿਰ ਅਸੀਂ ਦੇਖਿਆ ਕਿ ਕੁਝ ਬੱਚੇ ਹਾਲੀ ਵੀ ਕਮਜ਼ੋਰ ਨੇ। ਉੱਥੋਂ ਅਸੀਂ ਗਏ ਗਾਇਨੀ ਦੇ ਹਸਪੀਟਲ, ਮੈਟਰਨਿਟੀ ਹਸਪੀਟਲ ਗਏ। ਅਸੀਂ ਉੱਥੇ ਜਾ ਕੇ ਉਹਨਾਂ ਨੂੰ MS ਨੂੰ ਕਿਹਾ ਕਿ ਸਾਨੂੰ ਤਜਰਬਾ ਕਰਨ ਦੇ ਕਿ ਜਿਹੜੀਆਂ ਔਰਤਾਂ ਜਿਨ੍ਹਾਂ ਨੇ ਪਹਿਲੇ ਸਟੰਟਡ ਬੱਚੇ ਨੇ ਜਿਨ੍ਹਾਂ ਦੇ, ਉਹ ਜਦੋਂ ਦੁਬਾਰਾ ਪ੍ਰੈਗਨੈਂਟ ਹੋਣ ਤੇ ਤੁਸੀਂ ਸਾਂਭਦੇ ਹੋ, ਅਸੀਂ ਐਕਸਪੈਰੀਮੈਂਟ ਕਰਨਾ ਚਾਹੁੰਦੇ ਹਾਂ। ਤੇ ਉੱਥੋਂ ਫਿਰ ਅਸੀਂ ਸ਼ੁਰੂ ਕੀਤਾ ਐਂਟੀ ਸਟੰਟਿੰਗ ਪ੍ਰੋਗਰਾਮ। ਐਂਟੀ ਸਟੰਟਿੰਗ ਪ੍ਰੋਗਰਾਮ ਜਿਹੜਾ ਨਾ, ਉਹ ਅਸੀਂ ਸ਼ੁਰੂ ਕੀਤਾ ਜਿਹੜੇ ਬੱਚੇ ਕਮਜ਼ੋਰ ਪੈਦਾ ਹੁੰਦੇ ਨੇ। ਪਰ ਪਤਾ ਚੱਲਿਆ ਕਮਜ਼ੋਰ ਬੱਚੇ ਇਸ ਕਰਕੇ ਹੁੰਦੇ ਕਿ ਮਾਂ ਕਮਜ਼ੋਰ ਹੁੰਦੀ ਹੈ, ਤੇ ਅਲਟੀਮੇਟਲੀ ਅਸੀਂ ਮਾਂ ਤੇ ਚਲੇ ਗਏ। ਜੇ ਅਸੀਂ ਮੈਡੀਕਲ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਹੈ ਸਾਡਾ ਪੀਡਸ ਦਾ ਮਾਮਲਾ ਹੈ। ਮੇਰਾ ਉਹਨਾਂ ਨਾਲ ਇਖਤਲਾਫ ਹੋ ਗਿਆ। ਮੈਂ ਕਿਹਾ ਜੀ ਮੈਂ ਗਾਇਨੀ ਤੋਂ ਸ਼ੁਰੂ ਕਰਾਂਗਾ। ਉਹ ਪ੍ਰੋਜੈਕਟ ਹੁਣ ਇਸ ਵੇਲੇ ਸਾਡਾ ਕੋਈ 18 ਜਿਹੜੇ ਹਸਪੀਟਲ ਦੇ ਚੱਲਦੇ ਆ, ਇੱਥੇ ਵੀ ਔਰ ਸਾਊਥ ਦੇ ਵਿੱਚ ਵੀ। ਅਤੇ ਲਿਹਾਜ਼ਾ ਸਾਡਾ ਕੰਮ ਜਿਹੜਾ ਨਾ ਉਹ ਖਾਣੇ ਤੋਂ ਅੱਲਾ ਨੇ ਸ਼ੁਰੂ ਕੀਤਾ। ਖਾਣੇ ਤੋਂ ਪਾਣੀ, ਪਾਣੀ ਤੋਂ ਨਿਊਟ੍ਰੀਸ਼ਨ। ਫਿਰ ਜਦੋਂ ਅਸੀਂ ਇੱਥੋਂ ਤੱਕ ਆਏ ਤੇ ਅਸੀਂ ਸੋਚਿਆ ਕਿ ਜਿਹੜੀ ਐਸਟਨ ਲੋਟ ਤਿਆਰ ਹੈ ਉਹਨੂੰ ਕੀ ਕੀਤਾ ਜਾਵੇ। ਪਹਿਲਾਂ ਤਾਂ ਸਾਇੰਟੀਫਿਕ ਹੋ ਗਿਆ ਨਾ, ਹਰ ਚੀਜ਼ ਮੈਜ਼ਰੇਬਲ ਹੋ ਗਈ, ਪਰਫਾਰਮੈਂਸ ਇੰਪੈਕਟ ਸਾਡਾ ਮੈਜ਼ਰੇਬਲ ਹੋ ਗਿਆ। ਫਿਰ ਅਸੀਂ ਸਕਾਲਰਸ਼ਿਪ ਸ਼ੁਰੂ ਕੀਤੇ। ਫਿਰ ਅਸੀਂ ਜਿਹੜੀਆਂ ਇਸ ਲਈ ਕੋਈ 1000 ਬੱਚੇ ਦਾ ਸਕਾਲਰਸ਼ਿਪ ਦਿੰਦੇ ਹਾਂ, ਅਸੀਂ ਉਹਨੂੰ ਦਿੰਦੇ ਹਾਂ ਸਾਰੀ ਪ੍ਰੋਫੈਸ਼ਨਲ ਯੂਨੀਵਰਸਿਟੀ। ਇਸ ਦਫਾ ਅਸੀਂ ਉਹਨੂੰ ਆਲਮੋਸਟ ਅਸੀਂ ਇਨਸ਼ਾਅੱਲਾ ਪਾਕਿਸਤਾਨ ਦੀਆਂ ਸਾਰੀਆਂ ਇੰਜੀਨੀਅਰਿੰਗ ਯੂਨੀਵਰਸਿਟੀਆਂ ਕਵਰ ਕਰ ਜਾਵਾਂਗੇ, ਔਰ ਅਸੀਂ ਹੋਰ ਵੀ ਕਾਫੀ ਐਕਸਪੈਂਸ਼ਨ ਕਰ ਰਹੇ ਹਾਂ। ਉਹਦੇ 'ਚ ਅਸੀਂ ਦੇ ਰਹੇ ਹਾਂ ਉਹਨਾਂ ਨੂੰ ਟਿਊਸ਼ਨ ਫੀ, ਅਸੀਂ ਉਹਨੂੰ ਮੈਸ ਦੇ ਰਹੇ ਹਾਂ, ਅਸੀਂ ਉਹਦਾ ਹੋਸਟਲ ਦੇ ਰਹੇ ਹਾਂ, ਔਰ ਅਸੀਂ ਉਹਦੇ ਨਾਲ ਸਟਾਈਪੈਂਡ ਵੀ ਦੇ ਰਹੇ ਹਾਂ। ਵੀ ਆਰ ਵੈਰੀ ਯੂਨੀਕ। ਇਸ ਤਰ੍ਹਾਂ ਦਾ ਕੋਈ ਸੈਟਅਪ ਪਹਿਲੇ ਸੁਣਨ 'ਚ ਨਹੀਂ ਆਇਆ। ਤੇ ਅਸੀਂ ਇਹ ਸਭ ਜਿਹੜੇ ਡੇ ਸਕਾਲਰਸ ਨੇ, ਉਹ ਇਸ ਲਈ ਹਾਲਤ ਹੈ ਬੱਚਿਆਂ ਦੀ ਕਿ ਲੋਕੀ ਮੈਡੀਕਲ ਕਾਲਜਿਸ ਨੇ ਤੇ ਖੁਦਾ ਦੀ ਕਸਮ ਆਉਣ ਜਾਣ ਦਾ ਕਿਰਾਇਆ ਅਫੋਰਡ ਨਹੀਂ ਕਰ ਰਹੇ। ਤੇ ਅਸੀਂ ਉਹਨਾਂ 'ਚੋਂ ਬੱਚੇ ਸਿਲੈਕਟ ਕਰਕੇ ਅਸੀਂ ਨੀਡ ਬੇਸਡ ਦੇ ਰਹੇ ਹਾਂ, ਨਾਟ ਮੈਰਿਟ ਬੇਸਡ।
ਤੇ ਅਸੀਂ ਉਹਨਾਂ ਨੂੰ ਫਿਰ ਉਹਨਾਂ ਨਾਲ ਟਰਾਂਸਪੋਰਟੇਸ਼ਨ ਵੀ ਦੇ ਰਹੇ ਹਾਂ ਤੇ ਫੂਡ ਵੀ ਦੇ ਰਹੇ ਹਾਂ, ਜਿਹੜੇ ਡੇ ਸਕਾਲਰਸ ਵੀ ਨੇ। ਜਦੋਂ ਸਕੂਲਾਂ 'ਚ ਖਾਣਾ ਖਵਾਉਣਾ ਸ਼ੁਰੂ ਕੀਤਾ, ਫਿਰ ਅਸੀਂ ਜਦੋਂ ਗਵਰਨਮੈਂਟ ਸਕੂਲਾਂ 'ਚ ਆਉਣਾ ਜਾਣਾ ਸ਼ੁਰੂ ਕੀਤਾ, ਅਸੀਂ ਦੇਖਿਆ ਕਿ ਸਕੂਲਾਂ ਦੀ ਹਾਲਤ ਠੀਕ ਨਹੀਂ ਹੈ। ਫਿਰ ਅਸੀਂ ਗਵਰਨਮੈਂਟ ਕੋਲੋਂ 100 ਸਕੂਲ ਮੰਗੇ, ਫਿਲਹਾਲ 57 ਸਾਡੇ ਕੋਲ ਆ ਗਏ ਨੇ। ਤਾਂ 57 ਸਕੂਲਾਂ 'ਚੋਂ ਟੋਟਲ ਮੈਨੇਜਮੈਂਟ ਸਾਡੀ ਹੈ ਤੇ ਅਸੀਂ ਫਿਰ ਐਜੂਕੇਸ਼ਨ ਵਿੱਚ ਚਲੇ ਗਏ। ਤੇ ਇਸ ਤਰ੍ਹਾਂ ਸਾਡਾ ਐਵੋਲੂਸ਼ਨ ਜਿਹੜਾ ਨਾ ਉਹ ਅੱਗੇ ਜਾਂਦਾ ਗਿਆ। ਹੁਣ ਇਸ ਵੇਲੇ ਜਿਹੜਾ ਮੇਰਾ ਕਈ ਕੰਮਾਂ 'ਚੋਂ ਇੱਕ ਜਿਹੜਾ ਕੰਮ ਬੜਾ ਮੇਰੇ ਜ਼ਿਹਨ 'ਤੇ ਸਵਾਰ ਹੈ ਉਹ ਹੈ ਯੂਥ, ਕਿਉਂਕਿ ਤੁਹਾਡੀ ਮੀਡੀਅਨ ਏਜ ਜਿਹੜੀ ਹੈ ਨਾ ਉਹ 20 ਸਾਲ, ਸਾਢੇ 20 ਸਾਲ ਦੀ। ਤੁਸੀਂ ਯੂਥ ਵਿੰਗ ਵੀ ਬਣਾਇਆ ਕੋਈ? ਹਾਂਜੀ, ਅਸੀਂ ਆਪਣਾ ਵੋਲੰਟੀਅਰ ਜਿਹੜਾ ਨਾ ਅਸੀਂ ਵਿੰਗ ਬਣਾਇਆ। ਬੇਸਿਕਲੀ ਮੈਂ ਬਣਾਉਣਾ ਚਾਹੁੰਦਾ ਵਾਂ ਇੰਸਟੀਚਿਊਟ ਆਫ ਲੀਡਰਸ਼ਿਪ, ਹੁਣ ਉਹਦੇ 'ਤੇ ਅਸੀਂ ਹੁਣ ਕੰਮ ਕਰ ਰਹੇ ਹਾਂ। ਬਿਲਕੁਲ ਠੀਕ, ਬਿਲਕੁਲ ਠੀਕ ਹੈ।